ਠੀਕ ਹੈ ਹਾਂਜੀ ਜਿਹੜੇ ਅੱਛਾ ਜਿਹੜੀ ਅੱਜ ਦੀ ਹੁਣ ਜਿਹੜੀ ਬਹੁਤ ਹੌਟ ਟੌਪਿਕ ਹੈਗਾ ਉਹ ਹੈਗਾ ਕਿ ਟ੍ਰੇਲਰ ਚੋਰੀ ਹੋਣ ਦਾ, ਟ੍ਰੇਲਰ ਮਿਸਪਲੇਸ ਹੋਣਾ। ਠੀਕ ਆ, ਪਿੱਛੇ ਜੇ ਸਾਨੂੰ ਪਿਛਲੇ ਹਫ਼ਤੇ ਕਾਲ ਆਈ ਸੀਗੀ ਕਿ ਬੰਦੇ ਨੂੰ ਯੂਟਾ ਦੇ ਵਿੱਚ ਉਹਨਾਂ ਨੇ ਪੁਲਿਸ ਨੇ ਕੱਢ ਕੇ ਪਿੱਛੇ ਗੰਨਾਂ ਦੇ ਨਾਲ ਬੰਦੇ ਨੂੰ ਅਰੈਸਟ ਕਰ ਲਿਆ, 3 ਘੰਟੇ ਉਹਨੂੰ ਗੱਡੀ 'ਚ ਬਿਠਾਈ ਰੱਖਿਆ। ਠੀਕ ਆ, ਉਹਦੇ ਨਾਲ ਕੀ ਹੋਇਆ? ਉਹਦੇ ਨਾਲ ਕੀ ਹੋਇਆ ਕਿ ਇੱਕ ਪਾਰਟੀ ਏ ਨੇ ਪਾਰਟੀ ਬੀ ਨੂੰ ਟ੍ਰੇਲਰ ਰੈਂਟ ਤੇ ਦਿੱਤਾ, ਪਾਰਟੀ ਬੀ ਨੇ ਪਾਰਟੀ ਸੀ ਨੂੰ ਟ੍ਰੇਲਰ ਦੇ ਦਿੱਤਾ ਅੱਗੇ ਵੀ ਤੁਸੀਂ ਸਾਡਾ ਲੋਡ ਡਿਲੀਵਰ ਕਰ ਦਿਓ। ਪਾਰਟੀ ਸੀ ਨੇ ਆਪਣੇ ਡਰਾਈਵਰ ਨੂੰ ਅੱਗੇ ਓਨਰ ਆਪਰੇਟਰ ਨੂੰ ਲੋਡ ਦਾ ਉਹ ਟ੍ਰੇਲਰ ਦਾ ਕਹਿ ਦਿੱਤਾ ਕਿ ਤੁਸੀਂ ਆਪਣਾ ਟ੍ਰੇਲਰ ਡਿਲੀਵਰ ਕਰ ਦਿਓ ਲੋਡ। ਹੁਣ ਪਾਰਟੀ ਏ ਨੂੰ ਮਿਲਿਆ ਨਹੀਂ ਰੈਂਟ ਪਾਰਟੀ ਬੀ ਕੋਲੋਂ, ਪਾਰਟੀ ਏ ਨੇ ਟ੍ਰੇਲਰ ਚੋਰੀ ਲਿਖਾਤਾ। ਠੀਕ ਆ, ਹੁਣ ਉਹ ਗਾਂਹ ਦੇ ਗਾਂਹ ਚੱਲਦਾ ਜਿਹੜਾ ਬੰਦਾ ਸੀਗਾ, ਜਿਹੜਾ ਕਿ ਜਿਹਨੂੰ ਪਤਾ ਹੀ ਕੱਖ ਨਹੀਂ ਸੀਗਾ, ਜਾਂ ਡਰਾਈਵਰ ਸੀਗਾ, ਓਨਰ ਆਪਰੇਟਰ ਨਹੀਂ ਡਰਾਈਵਰ ਸੀਗਾ ਬੰਦਾ, ਉਹਨੂੰ ਪਤਾ ਹੀ ਕੁਛ ਨਹੀਂ ਸੀਗਾ। ਠੀਕ ਆ, ਉਹ ਪੁਲਿਸ ਨੇ ਫੜ ਲਿਆ, ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ, ਮਾਰੋ 3 ਘੰਟੇ ਕਾਰ 'ਚ ਬਿਠਾਈ ਰੱਖਿਆ, ਆਹ ਕੀਤਾ ਉਹ ਕੀਤਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਕੰਟਰੋਲ ਹੋ ਸਕਦੀਆਂ ਜੇ ਤੁਸੀਂ ਕਿਸੇ ਦੇ ਯਾਰਡ ਦੇ ਵਿੱਚ ਟ੍ਰੇਲਰ ਚੁੱਕਣ ਗਏ ਆ। ਮੇਕ ਸ਼ੋਰ ਜਿਹੜੀ ਕੰਪਨੀ ਨੇ ਤੁਹਾਨੂੰ ਟ੍ਰੇਲਰ ਚੁੱਕਣ ਨੂੰ ਕਿਹਾ ਆ ਉਹਦੀ ਰਜਿਸਟ੍ਰੇਸ਼ਨ ਟ੍ਰੇਲਰ ਦੀ ਅਗਲੇ ਬੰਨੇ ਡੱਬੀ ਦੇ ਵਿੱਚ ਹੁੰਦੀ ਆ। ਚੈੱਕ ਕਰੋ ਕਿ ਰਜਿਸਟ੍ਰੇਸ਼ਨ ਉਸੇ ਕੰਪਨੀ ਦੇ ਨਾਂ ਦੀ ਆ। ਜੇ ਉਸ ਕੰਪਨੀ ਦੇ ਨਾਂ ਦੀ ਨਹੀਂ ਤੇ ਇੱਕਦਮ ਇਨਕੁਆਇਰੀ ਕਰੋ ਕਿ ਭਾਈ ਇਹ ਕਿਹਦਾ ਟ੍ਰੇਲਰ ਹੈ ਤੇ ਮੈਨੂੰ ਕਿਉਂ ਚੁੱਕਣ ਨੂੰ ਕਹਿ ਰਹੇ ਇੱਥੋਂ। ਠੀਕ ਆ, ਇਹ ਜਿਹੜੀ ਚੀਜ਼ ਆ ਇਹ ਸਾਡੇ ਲੋਕਾਂ ਨੂੰ ਸਮਝਣੀ ਚਾਹੀਦੀ ਆ ਕਿ ਇਹ ਹੁਣ ਖਾਸ ਕਰਕੇ ਜਿਹੜੇ ਮੇਜਰ ਟ੍ਰੇਲਰ ਜਿਹੜੇ ਮਿਸਪਲੇਸ ਹੋ ਰਿਹਾ ਉਹ ਐਮਾਜ਼ੋਨ ਦੇ ਯਾਰਡ 'ਚੋਂ ਆਪਣੇ ਯਾਰਡਾਂ ਦੇ ਵਿੱਚੋਂ ਮਿਸਪਲੇਸ ਹੁੰਦੇ ਆ। ਕਈ ਯਾਰਡਾਂ ਵਾਲਿਆਂ ਨੇ ਇਹ ਗੱਲ ਕੀਤੀ ਹੈ ਕਿ ਸਾਡੇ ਯਾਰਡ ਦੇ ਵਿੱਚ 2 ਟ੍ਰੇਲਰ ਖੜੇ ਆ, 3 ਮਹੀਨੇ ਹੋ ਗਏ 4 ਮਹੀਨੇ ਹੋ ਗਏ ਟ੍ਰੇਲਰ ਖੜਿਆ ਨੂੰ। ਠੀਕ ਹੈ ਨਾ, ਸਾਡੇ ਇੱਥੋਂ ਦੀ ਲੋਕਲ ਸੈਂਟਰਲ ਵੈਲੀ ਦੀ ਕੰਪਨੀ ਆ, ਉਹਨਾਂ ਦੇ ਕਾਫੀ ਵੱਡੀ ਕੰਪਨੀ, ਉਹਨਾਂ ਦੇ 11 ਟ੍ਰੇਲਰ 10 ਮਹੀਨੇ ਗੈਪ ਰਹੇ। ਠੀਕ ਹੈ, ਉਹਨਾਂ ਨੇ ਪੁਲਿਸ ਨੂੰ ਰਿਪੋਰਟ ਕੀਤੀ ਤੇ ਪੁਲਿਸ ਨੇ 2 ਟ੍ਰੇਲਰ ਜਿਹੜੇ ਆ ਔਰਗਨ ਦੇ ਵਿੱਚ ਆਪਣੇ ਪੰਜਾਬੀਆਂ ਦੇ ਟਰੱਕ ਦੇ ਪਿੱਛੋਂ ਲਵਾਏ। ਹੁਣ ਇਹ ਤੁਸੀਂ ਇਹ ਜਿਹੜੀ ਚੀਜ਼ ਹੈ ਨਾ, ਮੈਂ ਇਹ ਤਾਂ ਕਹਿ ਰਿਹਾ ਰੇਟ ਕੌਣ ਹੀ ਨਹੀਂ, ਹਰ ਚੀਜ਼ 'ਚ ਧਿਆਨ ਰੱਖੋ ਯਾਰ। ਅੰਨੇ ਵਾਹ ਮਤਲਬ ਜਾ ਕੇ ਸਿੱਧਾ ਠਾ ਦੇਣੀ ਚੱਕ ਨਾ ਲਓ, ਅੰਨੇ ਵਾਹ ਤੁਸੀਂ ਚੀਜ਼ ਜਿਹੜੀ ਆ ਉਹ ਨਾ ਕਰ ਲਓ। ਇਹਨੂੰ ਸਿਰਫ ਤੇ ਸਿਰਫ ਜਾ ਕੇ ਤੁਸੀਂ ਉਹਨਾਂ ਚੀਜ਼ਾਂ ਨੂੰ ਚੱਕੋ, ਉਹਨਾਂ ਚੀਜ਼ਾਂ ਨੂੰ ਪੜ੍ਹੋ, ਦੇਖੋ, ਧਿਆਨ ਦਿਓ, ਤਾਂ ਤੁਸੀਂ ਜਾ ਕੇ ਇਹ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਕਾਮਯਾਬ ਹੋ ਸਕਦੇ ਆ। ਇਸੇ ਕਰਕੇ ਸਾਡੇ ਜਿਹੜੇ ਲੋਡ ਆ, ਜੇ ਅਸੀਂ ਕਹਿੰਦੇ ਹਾਂ ਕਿ ਸਾਡੇ ਲੋਡਾਂ ਦੇ ਵਿੱਚ ਪ੍ਰੋਬਲਮ ਆ ਰਹੀ ਆ, ਸਾਡਾ ਕਲੇਮ ਪੈ ਗਿਆ। ਕਿਉਂ ਕਲੇਮ ਪਿਆ? ਕਿਉਂਕਿ ਤੁਸੀਂ ਜਦੋਂ ਲੋਡ ਕਰਦੇ ਸੀ ਉਦੋਂ ਚੈੱਕ ਹੀ ਨਹੀਂ ਕੀਤਾ ਉਹਨਾਂ ਨੇ, ਸਹੀ ਲੋਡ ਕੀਤਾ ਨਹੀਂ ਕੀਤਾ। ਮੈਨੂੰ ਅੱਜ ਵੀ ਯਾਦ ਆ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀਗਾ, ਸਾਨੂੰ ਡਿਸਪੈਚਰ ਵੱਲੋਂ ਇਹ ਹੁੰਦੀ ਸੀਗੀ ਕਿ ਭਾਜੀ ਪਿੱਛੇ ਜਾ ਕੇ ਦੇਖਣਾ ਆ ਪੈਲਟ ਕਿੱਦਾਂ ਰੱਖੇ ਆ, ਸਾਈਡਵੇਜ਼ ਰੱਖੇ ਆ, ਕਿੱਦਾਂ ਰੱਖੇ ਆ, ਕਿੱਥੇ ਕਿਹੜਾ ਪੈਲਟ ਰੱਖਿਆ ਆ, ਲੋਡ ਜਿਹੜਾ ਉਹਦਾ ਵੇਟ ਕਿੱਦਾਂ ਐਡਜਸਟ ਕਰਨਾ, ਕੀ ਚੀਜ਼ਾਂ, ਮਤਲਬ ਇੰਨਾ ਕੁ ਚੀਜ਼ਾਂ ਉਦੋਂ ਸਾਨੂੰ ਦੱਸੀਆਂ ਜਾਂਦੀਆਂ ਸੀਗੀਆਂ। ਟੈਂਪਰੇਚਰ ਕਿਵੇਂ ਤੁਸੀਂ ਪੰਪ ਕਰਨਾ ਆ, ਪਿੱਛੇ ਜਾ ਕੇ ਤੁਸੀਂ ਲੋਡਰ ਨੂੰ ਕੀ ਦੱਸਣਾ ਹੈ, ਕਿੱਦਾਂ। ਮਤਲਬ ਅੱਜ ਦੇ ਡਰਾਈਵਰ ਨੂੰ ਤੁਸੀਂ ਉਹਨੂੰ ਸਿਰਫ ਸਟੀਅਰਿੰਗ ਸਿੱਧਾ ਕਰਨ ਤੋਂ ਬਿਨਾਂ ਹੋਰ ਕੁਛ ਆਉਂਦਾ ਹੀ ਨਹੀਂ ਗਾ। ਇਸੇ ਕਰਕੇ ਸਾਨੂੰ ਇੰਨੇ ਜ਼ਿਆਦਾ ਜਿਹੜੇ ਆ ਪ੍ਰੋਬਲਮ ਪੈ ਰਹੀਆਂ। ਅੱਜ ਤੁਸੀਂ ਗਰੰਟੀ ਲਿਖ ਕੇ ਦਿੰਦਾ, ਅੱਜ ਤੁਸੀਂ ਪੁੱਛ ਲਓ ਅੱਜ ਦੇ ਡਰਾਈਵਰ ਨੂੰ ਕਿ ਭਾਈ ਜੇ ਐਕਸੀਡੈਂਟ ਹੋ ਜਾਵੇ ਤਾਂ ਉੱਥੇ ਕੀ ਤੂੰ ਸਟੈਪ ਲੈਣੇ ਆ, ਉਹਨੂੰ ਕੁਛ ਨਹੀਂ ਪਤਾ ਹੈਗਾ ਕੀ ਸਟੈਪ ਲੈਣੇ। ਜੀ ਬਿਲਕੁਲ। ਤੇ ਆਪਣੇ ਨਾਲ ਹੋਰ ਵੀ ਕਾਲਰ ਜੁੜ ਰਹੇ ਆ ਰਮਨ ਜੀ, ਉਹਨਾਂ ਦੇ ਨਾਲ ਵੀ ਉਹਨਾਂ ਦੇ ਵੀ ਵਿਚਾਰ ਜਿਹੜੇ ਸੁਣਦੇ ਆ। ਜੇ ਕੋਈ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਆ 408-272-5200। ਸਵਰਨਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਵੀਰ ਜੀ, ਆਪਣਾ ਮੈਂ ਸਵਰਨਜੀਤ ਬੋਲ ਰਿਹਾ। ਆਪਣਾ ਰਮਨ ਭਾਜੀ ਨੇ ਹੁਣੇ ਗੱਲ ਕੀਤੀ ਹੈ, ਮੈਂ ਉਹਨਾਂ ਨੇ ਗੱਲ ਕੀਤੀ ਭਾਜੀ ਨਾਲ ਉਸ ਦਿਨ ਵੀ ਜੋ ਮੇਰਾ ਹੈਪਨਿੰਗ ਹੋਈ ਰੋਡ ਦੇ ਉੱਪਰ, ਤੇ ਭਾਜੀ ਨੇ ਥੋੜਾ ਕਲੀਅਰ ਕਰ ਹੀ ਦਿੱਤਾ ਵਾ। ਮੈਂ ਥੋੜਾ ਜਿਹਾ ਮੈਂ ਇਸ ਕਰਕੇ ਫੋਨ ਕਰਨਾ ਸੀਗਾ ਵੀ ਚਲੋ ਸਾਰਿਆਂ ਨੂੰ ਮੈਸੇਜ ਚਲਾ ਜਾਵੇ ਵੀ ਕਿਸ ਤਰ੍ਹਾਂ ਚੱਲਣਾ। ਮੈਂ ਸੀਗਾ ਭਾਜੀ ਫਿਨਿਕਸ ਤੋਂ, ਤੇ ਉਹ ਆਪਣਾ ਮੇਰੇ ਪਿੱਛੇ ਪੁਲਿਸ ਦੀ ਗੱਡੀ ਚੱਲ ਰਹੀ ਸੀ। ਮੈਂ ਸ਼ੋਰਟ 'ਚ ਤੁਹਾਨੂੰ ਦੱਸਾਂਗਾ, ਕਾਫੀ ਲੰਬੀ ਸਟੋਰੀ ਸੀਗੀ। ਤੇ ਮੇਰੇ ਪਿੱਛੇ ਗੱਡੀ ਚੱਲਦੀ ਪਈ ਪੁਲਿਸ ਦੀ, ਮੈਂ ਆਪਣੇ ਰਾਈਟ ਸਾਈਡ 'ਚ ਲੈਫਟ ਸਾਈਡ ਦੇ ਪਿੱਛੇ ਮੇਰੇ ਚੱਲਦੀ ਪਈ ਸੀ ਗੱਡੀ। ਥੋੜਾ ਜਿਹਾ ਨਰਵਸ ਹੋਇਆ, ਮੈਂ ਕਿਹਾ ਵੀ ਚੈੱਕ ਤੂੰ ਕਰਦਾ ਨਾ ਕੁਛ। 15 ਮਿੰਟ ਮੇਰੇ ਪਿੱਛੇ, ਫਿਰ ਮੇਰੇ ਟ੍ਰੇਲਰ ਦੇ ਪਿੱਛੇ ਆ ਗਏ। ਕੇਲ ਇੱਕ ਕੱਢੀ ਮੈਂ ਤੇ ਲਾਈਟ ਲਾਤੀ, ਤੇ ਮੈਂ ਆਪਣਾ 4 ਫਲੈਸ਼ਰ ਲਾਏ, ਸੋਲਿਡ ਤੋਂ ਬਾਹਰ ਗੱਡੀ ਖਿਲਾਰਤੀ। ਮੈਂ ਸ਼ੀਸ਼ਾ ਵਾਚ ਕੀਤਾ ਤੇ ਗਨ ਸਿੱਧੀ ਕਰਕੇ ਸ਼ੀਸ਼ੇ ਵੱਲ ਨੂੰ ਖੜਾ ਸੀ ਟ੍ਰੇਲਰ ਦੇ ਪਿੱਛੇ। ਦੂਜਾ ਸ਼ੀਸ਼ਾ ਵੇਖਿਆ, ਉਧਰ ਗਨ ਖੜੀ।
ਇੱਕ ਹੋਰ ਤੀਸਰੇ ਪਾਸੇ ਟ੍ਰੇਲਰ ਦੇ ਮਿਡਲ 'ਚ ਇੱਕ ਬੀਬੀ ਖੜੀ। ਮੈਂ ਕਿਹਾ ਵੀ ਇਹ ਕੀ ਹੋਇਆ? ਪਹਿਲਾਂ ਮੈਂ ਸੋਚਿਆ ਵੀ ਪਤਾ ਟ੍ਰੇਲਰ ਦੇ ਟਾਇਰਾਂ ਦੀ ਗੋਲੀਆਂ ਮਾਰਨ ਲੱਗੇ, ਕੀ ਕਰਨ ਲੱਗੇ ਆ, ਕੁਛ ਸਮਝ ਨਹੀਂ ਆਇਆ ਮੈਨੂੰ। ਪਿਸਟਲ ਦੇ ਨਾਲ ਉਹਨੇ ਇੱਧਰ ਗਿਆ ਵੀ ਆਪਣਾ ਰਾਈਟ ਸਾਈਡ ਨੂੰ ਆ। ਮੈਂ ਉਧਰ ਨੂੰ ਗਿਆ, ਮੈਂ ਸ਼ੀਸ਼ਾ ਡਾਊਨ ਕੀਤਾ, ਮੈਂ ਲਾਇਸੈਂਸ ਕੱਢ ਲਿਆ ਤੇ ਮੈਨੂੰ ਸਮਝ ਤੇ ਆ ਹੀ ਗਈ ਸੀ ਕੀ ਕਹਿ ਰਹੇ। ਮੈਂ ਆ ਗਿਆ, ਹੱਥ ਖੜੇ ਕਰਕੇ ਪਿੱਛੋਂ ਆਈ ਗਿਆ ਤੇ ਉਹਨੇ ਮੈਨੂੰ ਪਿੱਛੋਂ ਲੋਕ ਲਾ ਲਿਆ ਤੇ ਮੈਂ ਕਿਹਾ ਸਰ ਯੂ ਹੈਵ ਅ ਮਿਸਅੰਡਰਸਟੈਂਡਿੰਗ, ਆਈ ਐਮ ਜਸਟ ਡਰਾਈਵਰ ਸਰ। ਫਿਰ ਮੇਰੇ ਦਿਮਾਗ 'ਚ ਮੈਂ ਹਿੱਟ ਐਂਡ ਰਨ ਹੋ ਗਿਆ, ਕੁਛ ਹੋ ਗਿਆ ਇਸ ਤਰ੍ਹਾਂ ਦਿਮਾਗ 'ਚ। ਮੈਂ ਕਿਹਾ ਇਹ ਹੋਇਆ ਕੀ? ਚਲੋ ਖੈਰ ਉਹਨਾਂ ਨੇ ਮੈਨੂੰ ਕਹਿੰਦੇ ਨਹੀਂ ਮਿਸਅੰਡਰਸਟੈਂਡਿੰਗ ਨਹੀਂ ਆ, ਕਹਿੰਦਾ ਟ੍ਰੇਲਰ ਚੋਰੀ ਦਾ। ਓਕੇ। ਮੈਂ ਕਿਹਾ ਸਰ, ਮੈਂ ਕਿਹਾ ਮੈਂ ਤਾਂ ਕੰਪਨੀ ਡਰਾਈਵਰ, ਮੈਂ ਆਪਣੀ ਕੰਪਨੀ ਦੇ ਉਹਦੇ ਕੋਲ 5 ਟ੍ਰੇਲਰ ਆ, ਮੇਰਾ ਓਨਰ ਬਹੁਤ ਨਾਈਸ ਆ, ਬਹੁਤ ਨਾਈਸ ਹੈ, ਉਹ ਇਹੋ ਜਿਹਾ ਕੰਮ ਹੋ ਹੀ ਨਹੀਂ ਸਕਦਾ ਕਦੀ। ਮੈਂ ਕਿਹਾ ਮੈਂ ਉਹਦੇ ਯਾਰਡ 'ਚ ਚੁੱਕੇ, ਉਹਦੀ ਪਾਰਕਿੰਗ 'ਚ ਚੁੱਕੇ, ਮੈਂ ਬਾਹਰੋਂ ਕਿਤੇ ਨਹੀਂ ਲਿਆ। ਮੇਰੇ ਕੋਲ 2 ਮਹੀਨੇ ਹੋ ਗਏ, 2.5 ਚੱਲਦੇ ਨੂੰ ਇਹ ਟ੍ਰੇਲਰ। ਕਹਿੰਦੇ ਓਕੇ ਵੀ ਵਿਲ ਬੀ ਆਉਂਦੇ ਵੀ ਅਸੀਂ ਕਰਦੇ ਇਨਕੁਆਇਰੀ। ਤੇ ਮੈਨੂੰ ਪਿੱਛੇ ਲੋਕ ਕਰਤਾ, ਕਾਫੀ ਦੇਰ ਲੱਗ ਰਿਹਾ। ਫਿਰ ਉਹਨਾਂ ਓਨਰ ਨੂੰ ਫੋਨ ਕੀਤਾ, ਵੀ ਇਸ ਤਰ੍ਹਾਂ ਡਰਾਈਵਰ ਅਰੈਸਟ ਕਰ ਲਿਆ, ਤੁਸੀਂ ਦੱਸੋ ਕੀ ਕਰਨਾ। ਉਹਨਾਂ ਵੀ ਓਨਰ ਮੈਨੂੰ ਕਹਿੰਦੇ ਇਹਦੇ ਵਿੱਚ ਕੀ ਆ, ਕਿੰਨੇ ਡਰਾਈਵਰ ਆਪਣਾ ਤੁਸੀਂ ਨਾਲ ਜੇ, ਤੇਰੇ ਅੰਦਰ ਪੈਸੇਂਜਰ ਕਿੰਨੇ? ਮੈਂ ਕਿਹਾ ਕੋਈ ਨਹੀਂ, ਮੈਂ ਸਿੰਗਲ ਹੈ, ਮੈਂ ਕਿਹਾ ਮੈਂ ਸੋਲੋ ਚਲਾਉਣਾ। ਕਹਿੰਦੇ ਠੀਕ ਆ, ਪਿੱਛੇ ਕੀ ਹੈ? ਮੈਂ ਕਿਹਾ ਵੀ ਲੋਡ ਹੈ ਪਿੱਛੇ, ਆਪਣਾ ਸੀਲ ਆ ਕੋਸਕੋ ਦਾ। ਕਹਿੰਦੇ ਓਕੇ। ਬਿਠਾਈ ਰੱਖਿਆ 3 ਘੰਟੇ 4 ਘੰਟੇ ਇਨਕੁਆਇਰੀ ਕਰਦੇ ਰਹੇ। ਤੇ ਮੈਂ ਉਹਨੂੰ ਕਿਹਾ ਦੇਖੋ ਮੇਰੇ ਓਨਰ ਨੂੰ ਕਾਲ ਕਰੋ, ਤੁਸੀਂ ਉਹੀ ਜਸਟੀਫਾਈ ਕਰੂਗਾ ਵੀ ਇਹ ਟ੍ਰੇਲਰ ਹਾਂ ਵੀ ਇਹ ਚੱਲਦਾ ਪਿਆ ਇਹਨਾਂ ਕੋਲ। ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ, ਪਰ ਉਹ ਰਮਨ ਭਾਈ ਨੇ ਦੱਸ ਦਿੱਤਾ ABC ਤੀਜੇ ਬੰਦੇ ਦਾ ਸੀਗਾ, ਆਪਣਾ ਉਹਨਾਂ ਕੋਲ ਸੀਗਾ। ਉਹ ਜਸਟੀਫਾਈ ਨੂੰ ਉਹਨਾਂ ਕੰਪਨੀ ਦਾ ਨਾਮ ਪੁੱਛਿਆ, ਕਹਿੰਦੇ ਮੈਨੂੰ ਪਤਾ ਨਹੀਂ। ਬੰਦੇ ਦਾ ਨਾਮ ਪੁੱਛਿਆ, ਕਹਿੰਦੇ ਪਤਾ ਨਹੀਂ। ਉਹ ਮੇਰੇ ਕੋਲ ਆ ਗਿਆ, ਕਹਿੰਦਾ ਸੌਰੀ ਯੂ ਆਰ ਚਾਰਜ, ਗੋ ਟੂ ਜੇਲ। ਕਹਿੰਦਾ ਵੀ ਮੈਂ ਕਿਹਾ ਮੇਰੇ ਓਨਰ ਨਾਲ ਗੱਲ ਕੀਤੀ ਤੁਸੀਂ? ਕਹਿੰਦਾ ਯੈਸ। ਕਹਿੰਦਾ ਹੀ ਨੋਟ ਜਸਟੀਫਾਈ। ਫਿਰ ਕਾਫੀ ਲੰਬੀ ਚੌੜੀ ਗੱਲ, ਮੇਰੇ ਓਨਰ ਨੇ ਕਿਸੇ ਤਰੀਕੇ ਗੂਗਲ ਮਾਰ ਕੇ ਨੰਬਰ ਕੱਢ ਲਿਆ ਕੰਪਨੀ ਦਾ, ਉਹਦੇ ਮੂੰਹ ਗਲਤੀ ਨਾਲ ਨਾਂ ਨਿਕਲ ਗਿਆ ਸੀਗਾ ਕੰਪਨੀ ਦਾ। ਤੇ ਉਹਨਾਂ ਨੇ ਉਸੇ ਵੇਲੇ ਉਹਨੂੰ ਕਾਲ ਕੀਤੀ ਮੇਰੇ ਓਨਰ ਨੇ, ਭਾਜੀ ਯਾਰ ਆਹ ਗੱਲ ਆ, ਤੁਸੀਂ ਜਾਣਦੇ ਜਿਸ ਬੰਦੇ ਦਾ ਟ੍ਰੇਲਰ ਆ, ਤੁਹਾਨੂੰ ਵੀ ਪਤਾ ਕਿਹਦਾ ਟ੍ਰੇਲਰ ਆ, ਹਨਾ। ਤੇ ਕਹਿੰਦਾ ਮੈਂ ਉਹਨੂੰ 2 ਮਹੀਨੇ ਤੋਂ ਲੱਭਣ ਦਿਆਂ, ਮੇਰਾ ਗੱਲ ਨਹੀਂ ਸੁਣਦਾ ਸੀਗਾ, ਮਹੀਨਾ ਹੋ ਗਿਆ। ਮੈਂ ਉਹਨੂੰ ਕਿਹਾ ਸੀਗਾ ਵੀ ਤੂੰ ਮੇਰਾ ਟ੍ਰੇਲਰ ਵਾਪਸ ਕਰ, ਤੇ ਮੈਂ ਲਿਖਾ ਦੇਣੀ ਕੰਪਲੇਂਟ ਲਿਖਾ ਦਿੱਤੀ ਕਿਤੇ। ਕਹਿੰਦਾ ਹੁਣ ਤੈਨੂੰ ਜਿੰਨੇ ਪੈਸੇ ਚਾਹੀਦੇ, ਸਾਡਾ ਡਰਾਈਵਰ ਨਹੀਂ ਜਾਣਾ ਚਾਹੀਦਾ, ਸਿਆਣੇ ਬਿਆਣੇ ਆ, ਸਾਡੇ ਨਾਲ ਇੱਕੋ ਕੰਪਨੀ 'ਚ ਲੱਗੇ 3 ਸਾਲ ਤੋਂ, ਜਿੰਨੇ ਪੈਸੇ ਤੈਨੂੰ ਚਾਹੀਦੇ ਹੁਣੇ ਦੱਸ ਮੈਨੂੰ। 5000 ਦੱਸ। ਆਉਂਦਾ ਨਹੀਂ ਮੇਰੇ ਕੋਲ ਇੱਥੇ ਆਊਗਾ, ਮੈਂ ਤਾਂ ਫੈਸਲਾ ਕਰਨਾ। ਤੇ ਉਹ ਕਹਿੰਦਾ ਵੀ ਦੇਖ ਡਰਾਈਵਰ ਅੱਜ ਸ਼ੁੱਕਰਵਾਰ ਉਹ ਜਾਣਗੇ ਅੰਦਰ। ਫਿਰ ਉਹਨੂੰ ਦੱਸਿਆ ਵੀ ਪੰਜਾਬੀ ਕਮਿਊਨਿਟੀ ਦੇ ਡਰਾਈਵਰ ਆ, ਬਾਈ ਦੇਖ ਤੂੰ ਥੋੜਾ ਸੋਚ ਆਪ, ਜਦੋਂ ਅਸੀਂ ਕਹਿ ਰਹੇ ਪੈਸੇ ਸਾਡੇ ਕੋਲ ਲਿਆ ਤੂੰ, ਅਸੀਂ ਜ਼ਿੰਮੇਵਾਰ ਹਾਂ, ਅਸੀਂ ਆਪੇ ਅੱਗੇ ਉਹਨਾਂ ਨਿਪਟਾਂਗੇ, ਤੁਸੀਂ ਜਿੰਨੇ ਲੈਣੇ ਮੈਨੂੰ ਦੱਸੋ। ਚਲੋ ਖੈਰ ਉਹ ਗੱਲ ਹੋ ਗਈ। ਕਹਿੰਦਾ ਚਲੋ ਠੀਕ ਹੈ ਇਸ ਤਰ੍ਹਾਂ ਕਰਦੇ ਹਾਂ। ਉਹਨਾਂ ਪੁਲਿਸ ਆਫਿਸਰ ਨੂੰ ਕਿਹਾ ਵੀ ਇਹਨੂੰ ਡਰਾਈਵਰ ਨੂੰ ਛੱਡ ਦਿਓ, ਟ੍ਰੇਲਰ ਤੁਸੀਂ ਰੱਖ ਲਓ, ਠੀਕ ਹੈ, ਉਹ ਬਾਉਂਡ ਕਰ ਲਓ, ਠੀਕ ਹੈ ਜੀ। ਉਹਨਾਂ ਨੇ ਕਿਹਾ ਐਸੇ ਕੀਤਾ। ਉਹਨਾਂ ਨੇ ਕਹਾ ਆਪਣਾ ਟੋਇੰਗ ਵਾਲੀ ਗੱਡੀ ਮੰਗਾਈ, ਉਹਨਾਂ ਨੇ ਨਾਲ ਇੱਕ ਡਰਾਈਵਰ ਭੇਜਿਆ। ਮੈਨੂੰ ਕਹਿੰਦਾ ਵੀ ਤੁਸੀਂ ਨਾਲ ਜਾਓ, ਇਹਨਾਂ ਦੇ 4 ਮੀਲ ਹੈ ਤੇ ਬੋਟਲ ਤੁਸੀਂ ਲੈ ਲਿਓ, ਫਿਰ ਤੁਸੀਂ ਚੱਲ ਜਾਓ, ਠੀਕ ਹੈ ਜੀ। ਉਹ ਵੀ ਉਹੀ ਚਲੇ ਗਏ, ਆ ਗਿਆ ਮੈਂ ਉੱਥੇ। ਫਿਰ ਮੇਰੇ ਓਨਰ ਨੇ ਉਹਨੂੰ ਫੋਨ ਕੀਤਾ ਵੀ ਹੁਣ ਤੁਸੀਂ ਕਿੱਦਾਂ ਕਰਨਾ? ਕਹਿੰਦਾ ਉੱਚ ਲੋਡ ਹੈ ਮੇਰਾ, ਤੇ ਤੁਸੀਂ ਵੀ ਤੇ ਜਾਓਗੇ ਲੈਣ ਉਹਨੂੰ, ਤੁਹਾਡਾ ਖਰਚ। ਫਿਰ ਉਹਨੂੰ ਸਮਝ ਆ ਗਈ ਥੋੜੀ ਜਿਹੀ। ਕਹਿੰਦਾ ਚਲੋ ਫਿਰ ਇਹਨਾਂ ਨੂੰ ਮੈਂ ਮੈਸੇਜ ਪਾਉਣਾ ਵਾ ਵੀ ਮੇਰੇ ਉੱਥੇ ਲੈ ਕੇ ਆਉਣ ਯਾਰਡ ਸਿੱਧਾ ਹੀ, ਠੀਕ ਹੈ ਜੀ। ਪਰ ਜਿਹੜੀ ਮੇਰੀ ਹਰਾਸਮੈਂਟ ਹੋਈ ਹੈ 4 ਘੰਟੇ ਪੂਰਾ ਮੈਨੂੰ ਉਹਨਾਂ ਲੌਕ 'ਚ ਰੱਖਿਆ ਪਿੱਛੇ, ਤੇ ਮੇਰੇ ਵੱਲ ਗੰਨਾ ਕੱਢ ਕੇ ਚੀਜ਼ ਮਤਲਬ ਮੇਰੀ ਮੈਂ ਇਹ ਆਪਣਾ ਕਹਿਣਾ ਸੀ ਵੀ ਹਾਂ ਇਹ ਆਪਣਾ ਵੀ ਸਾਰਿਆਂ ਨੂੰ ਮੈਸੇਜ ਜਾਣਾ ਚਾਹੀਦਾ, ਜਿਹੜਾ ਟ੍ਰੇਲਰ 'ਚ ਬੈਠੇ ਏਡ ਭਾਵੇਂ ਤੁਹਾਡਾ ਕਿੰਨਾ ਵੀ ਆਪਣਾ ਹੈਗਾ ਉਹ ਵੀ ਤੁਸੀਂ ਤੁਹਾਡੇ ਨਾਲ ਤੁਸੀਂ ਕਿੰਨੀ ਸਾਲ ਤੋਂ ਲੱਗੇ, ਪਰ ਪੇਪਰ ਸਭ ਤੋਂ ਪਹਿਲਾਂ ਚੈੱਕ ਕਰਿਓ, ਬਾਕੀ ਕੰਮ ਬਾਅਦ। ਜੀ ਧੰਨਵਾਦ ਜੀ। ਪਹਿਲਾਂ ਰਮਨ ਭਾਜੀ ਨੇ ਵੀ ਕਿਹਾ, ਸੋ ਜਦੋਂ ਤੁਸੀਂ ਟਰੱਕ ਚੜ੍ਹਦੇ ਆ ਰਜਿਸਟ੍ਰੇਸ਼ਨ, ਟ੍ਰੇਲਰ ਦੀ ਰਜਿਸਟ੍ਰੇਸ਼ਨ, ਇੰਸ਼ੋਰੈਂਸ ਕਾਰਡ, ਤੇ ਮੇਕ ਸ਼ੋਰ ਕਰੋ ਜਿਹੜੇ ਡਰਾਈਵਰ ਆ ਵੀ ਇੰਸ਼ੋਰੈਂਸ ਤੁਹਾਡਾ ਨਾਂ ਹੈਗਾ ਕਿ ਨਹੀਂ। ਬਹੁਤ ਵਾਰ ਸਾਡੇ ਕਾਲਸ ਆਉਂਦੀਆਂ, ਭਾਜੀ ਮੈਂ ਟਰੱਕ ਚਲਾਉਂਦਾ ਸੀ, ਐਕਸੀਡੈਂਟ ਹੋ ਗਿਆ, ਮੇਰੀ ਬਾਂਹ ਟੁੱਟ ਗਈ, ਮੇਰਾ ਨਾਂ ਹੀ ਨਹੀਂ ਸੀ ਇੰਸ਼ੋਰੈਂਸ 'ਚ। ਸੋ ਪਲੀਜ਼ ਮੇਕ ਸ਼ੋਰ ਕਰੋ ਜਿਹੜੇ ਕੰਮ ਵੀ ਕਰਦੇ ਹੈਗੇ ਆ, ਮੁੜ ਕੇ ਫਿਰ ਤੁਸੀਂ ਜਿਹੜਾ ਆ ਉਹ ਤਾਂ ਚਲੋ ਬਾਂਹ ਹੀ ਟੁੱਟੀ ਸੀ, ਰੱਬ ਨਾ ਕਰੇ ਜੇ ਕਿਸੇ ਦਾ ਕੋਈ ਜਾਨੀ ਨੁਕਸਾਨ ਹੋ ਜਾ ਫਿਰ ਕੀ ਹੋਵੇ, ਹਨਾ ਜੀ। ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ।